वडेरे सन बंदे रह गए। मंगल सिंह दे, कपूरे दे, नामे दे, उन्हां दे प्यो सन। अच्छा हाँ कितने बाबे सन इत्थे? बाबे 4-5 हजे। अच्छा वो रह गए सन? वो रह गए बेचारे। मंगल सिंह सी, अच्छा एक केसरा सी, ते इस एक सुचू सी, ते खजाना सी, उन्हां नाम ये सन। वो जेड़े रह गए सन इत्थे? आ ਤੇ ਉਹ ਫਿਰ ਇਹਨਾਂ ਲੁੱਟਣ ਵਾਸਤੇ ਨਾ ਜਿਹੜੇ ਇੱਥੇ ਬਿੰਬਰ ਬਣ ਗਏ, ਕਈ ਪਿੰਡਾਂ 'ਚ ਚੌਧਰੀ ਮਾੜੇ ਬਿੰਬਰ ਬਣ ਗਏ। ਕਿਹੜੇ ਮਾੜੇ ਬਿੰਬਰ ਬਣੇ ਸੀ ਦੱਸੋ? ਸਾਰੇ ਪਿੰਡ ਦੇ ਵਿੱਚ ਕੋਈ ਘੜੀ ਨਹੀਂ ਸੀ। ਉਹਨਾਂ ਦਾ ਜਿਹੜਾ ਭਾਈ ਉਸ ਘੜੀ ਰੱਖੀ ਸੀ, ਕੋਈ ਕੰਮ ਉਹਨਾਂ ਨੂੰ ਜਾ ਕੇ ਪੁੱਛਣਾ ਟਾਈਮ, ਉਹ ਦੱਸਣਾ ਲਿਖ ਦੇਣਾ, ਉਹ ਜਾ ਕੇ ਅਗਲੇ ਨੂੰ ਵਿਖਾਉਣ ਦਾ ਕੰਮ ਲੈਣਾ। ਤਾਰਿਆਂ ਚੰਨਾਂ ਦੇ ਅਸੀਂ ਕੰਮ ਕਰਦੇ ਰਹੇ ਹਾਂ। ਆ ਅਸਮਾਨੀ ਤਾਰੇ ਚੱਲਦੇ ਨੇ, ਇਹਨਾਂ ਦੇ ਅਸੀਂ ਕੰਮ ਕਰਦੇ ਰਹੇ ਹਾਂ। ਉਹ ਕਿੱਦਾਂ? ਇਹਨਾਂ ਟਾਈਮ ਵੇਖ ਲੈਣਾ, ਆ ਤਾਰਾ ਇੰਨੇ ਵਜੇ ਚੜ੍ਹਦਾ ਹੈ, ਇਹ ਖਿੱਤੀ ਸੰਘਣੇ ਹੁੰਦੇ ਜੇ ਤਾਰੇ, ਉਹਨੂੰ ਖਿੱਤੀ ਆਂਦੇ ਹਾਂ, ਇੰਨੇ ਵਜੇ ਚੜ੍ਹਦੀ ਹੈ, ਹਿਸਾਬ ਰੱਖਣਾ। ਜਾਂ ਜ਼ਿਮੀਂਦਾਰਾ ਕੰਮ ਸੀ, ਦੱਖਣ ਭਾਰਤ ਦੀ ਲਾਈਨ ਹੋਣੀ, ਉੱਤੇ ਖਲੋ ਜਾਣਾ ਤੇ ਉਹ ਛਾਂ ਸਿੱਧੀ ਹੋ ਜਾਣੀ, ਤੇ ਆਖਣਾ 12 ਵੱਜ ਗਏ। ਆਂਢੀਆਂ ਗੁਆਂਢੀਆਂ ਦੱਸ ਗਏ ਨੇ ਦਿਹਾੜੀ ਡੰਗ ਰੌਲਾ ਹੈ, ਅਸਾਂ ਆ ਜਾਣਾ ਹੈ, ਤੇ ਆਹ ਸਾਡੇ ਬੂਹੇ ਲੱਥੇ ਜੇ, ਧਿਆਨ ਰੱਖਿਆ ਜੇ। ਨਾ ਪਿਛਾਂ ਆਉਂਦਾ ਹੁਕਮ ਉਹਨਾਂ ਨੂੰ ਹੋਇਆ ਤੇ ਨਾ ਕੋ ਆਇਆ। ਨਹੀਂ ਤੇ ਜਿਹੜਾ ਉਹਨਾਂ ਦਾ ਸਮਾਨ ਉਹ ਫਿਰ ਦੁਨੀਆ ਲੁੱਟਿਆ ਮੁਸਲਮਾਨਾਂ। ਲਾਮ ਦੇ ਪਿੰਡਾਂ 'ਚੋਂ ਆ ਕੇ ਲੁੱਟਿਆ? ਲਾਮ ਦੇ ਪਿੰਡੋਂ ਬੜੀ ਦੁਨੀਆ ਆਈ ਸੁਣ ਕੇ। ਅੱਛਾ ਸਿੱਖਾਂ ਦਾ ਪਿੰਡ ਸੀ। ਤੇ ਤੁਸੀਂ ਨਹੀਂ ਲੁੱਟਿਆ ਉਹਨਾਂ ਦਾ? ਸ਼ਾਇਦ ਸਾਨੂੰ ਥੋੜਾ ਪਤਾ ਲੁੱਟੇ ਹੋਇਆ ਤਾਂ ਅਸੀਂ ਇਹ ਗੱਲ ਦਾ ਝੂਠ ਕਿਉਂ ਮਾਰੀਏ? ਕਿਉਂਕਿ ਇਹੀ ਤੇ ਗੱਲਾਂ ਪੁੱਛਣੀਆਂ ਨਾ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। ਇਹ ਪਿੰਡ ਭੱਖਰ ਵਾਲੀ ਦੀ ਨਹਿਰ, ਇਹ ਪਿੰਡ ਭੱਖਰ ਵਾਲੀ ਨਾਮ ਨੇ। ਪਿੰਡ ਭੱਖਰ ਵਾਲੀ ਦੇ ਪੁਰਾਣੇ ਮਕਾਨ ਸੀ ਜੀ, ਆ ਸਿੱਖਾਂ ਦੇ। ਪੁਰਾਣੇ ਦਰਵਾਜ਼ੇ ਲੱਗੇ ਨੇ। ਪਿੰਡ ਦਾ ਗੁਰਦੁਆਰਾ ਸੀ ਜੀ ਸਾਹਮਣੇ। अस्सलामुअलैकुम बुजुर्गो। वालेकुम सलाम जी। बुजुर्गो की नाम है ਤੁਹਾਡਾ? नवाबदीन जी। ਨਵਾਬਦੀਨ। ਤੁਹਾਡੇ ਵਾਲਦ ਸਾਹਿਬ ਦਾ? ਮਰਾਦ ਅਲੀ। ਮਰਾਦ ਅਲੀ। ਤੇ ਦਾਦਾ ਜੀ ਦਾ? ਕਰਮਦੀਨ। ਕਰਮਦੀਨ। ਕਿਹੜੀ ਕੌਮ ਹੈ ਆਪਣੀ? ਜੱਟ ਚੱਦੜ। ਜੱਟ ਚੱਦਰ। ਹਾਂ। ਤੇ ਕਿਹੜੇ ਪਿੰਡ ਬੈਠੇ ਹੋ ਇਸ ਟਾਈਮ? ਭਖੜੇ ਵਾਲੀ। ਭਖੜੇ ਵਾਲੀ ਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਜੀ ਗੋਂਦਰਾਂ ਵਾਲਾ। ਹਾਂਜੀ। ਠੱਕਰ ਕੇ। ਹਾਂਜੀ। ਪਮਨਾਖਾ। ਸਹੀ। ਲੱਦੇ ਵਾਲਾ ਬੜਾਇਜ। ਤੇ ਮਧੂਹੀਲ। ਮਧੂਹੀਲ। ਮੰਡਿਆਲਾ ਬੜਾਇਜ ਜਰਾੜੇ ਨੇ। ਇਹ ਸਾਰੇ ਮੁਸਲਮਾਨਾਂ ਦੇ ਪਿੰਡ ਸਨ 47 ਤੋਂ ਪਹਿਲੇ ਕਿ ਹਿੰਦੂਆਂ ਦੇ? ਨਹੀਂ, ਇਹ ਰਲੇ ਮਿਲੇ। ਮੁਸਲਮਾਨ ਵੀ ਰਹਿੰਦੇ ਸੀ? ਹਾਂ, ਦੋਵੇਂ ਕੌਮਾਂ ਤੇ ਸਿੱਖ ਵੀ? ਜੀ। ਤੇ ਇਹ ਤੁਹਾਡਾ ਜਿਹੜਾ ਪਿੰਡ ਹੈ ਜੀ, ਇਹਦਾ ਜ਼ਿਲ੍ਹਾ ਕਿਹੜਾ?
ਇਹਦਾ ਤੇ ਕੁਇਰਾਂ ਵਾਲਾ ਤਹਿਸੀਲ ਵੀ ਕੁਜਰਾ ਵਾਲਾ ਜੀ। ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਦੀਆਂ ਪੁਰਾਣੀਆਂ ਗੱਲਾਂ ਪੁੱਛਾਂਗੇ ਤੁਹਾਡੇ ਕੋਲ। ਜਿਹੜੀ ਯਾਦ ਹੈ ਦਾਦੀ 47 ਤੋਂ ਪਹਿਲੇ ਕਿਹੜੇ ਕਿਹੜੇ ਲੋਕ ਆਬਾਦ ਸੀ ਇਹ ਦੱਸੋ ਸਾਨੂੰ। ਆਬਾਦ ਜੀ ਇੱਥੇ ਸਿੱਖਾਂ ਦੀ ਨਾਂ ਦੱਸਣੇ ਨੇ ਹਾਂਜੀ। ਜਿਹੜੇ ਆਬਾਦ ਸਨ। ਤੇ ਇੱਕ ਪਹਿਲੇ ਸਿੱਖ ਤੇ ਮੰਗਲ ਸਿੰਘ ਸੀ। ਮੰਗਲ ਸਿੰਘ। ਮੰਗਲ ਸਿੰਘ ਸਹੀ। ਉਹਦਾ ਪੁੱਤਰ ਸੀ ਜਿਉਣ ਸਿੰਘ। ਉਹਦਾ ਪੁੱਤਰ ਸੀ ਨਾਮਾ। ਸਹੀ। ਅੱਗੋਂ ਫਿਰ ਉਹ ਟੁਰ ਗਿਆ ਵਿਚਾਰੇ ਤਰੋਂ ਨੂੰ ਜਾਣਦਾ ਮੈਂ। ਅੱਛਾ। ਨਾਮੇ ਦੇ 2 ਪੁੱਤਰ ਨੇ। ਹਾਂ ਉਹ ਤੇ ਫਿਰ ਉੱਥੇ ਜਾ। ਅੱਛਾ ਹੋਰ ਕਿਹੜੇ ਕਿਹੜੇ ਇੱਥੇ ਸਿਰ ਕੜਵੇਂ ਬੰਦੇ ਸੀ? ਹੋਰ ਜੀ ਇੱਥੇ ਸ਼ਿੰਗਾਰਾ ਲੰਬੜ ਸੀ। ਬੜਾਈ ਸੀ ਉਹ ਵੀ। ਸਹੀ। ਹਾਂ ਉਹ ਵੀ ਸਿੱਖ ਸੀ। ਉਹ ਵੀ ਸਿੱਖ ਸੀ। ਤੇ ਪਿੰਡ ਕਿੱਡਾ ਕੁ ਸੀ ਉਸ ਵੇਲੇ? ਪਿੰਡ ਥੋੜਾ ਜਿਹਾ ਸੀ। ਕਿੰਨੇ ਕੁ ਘਰ ਹੋਣਾ? 50 60? 50-60 ਹੈ ਸਾਰੇ ਸਾਈਆਂ ਸੂਈਆਂ ਕਮੀਆਂ ਦੇ। ਅੱਛਾ ਤੇ ਮੁਸਲਮਾਨਾਂ ਦੇ ਕਿੰਨੇ ਘਰ ਸੀ? 15-16 ਘਰ ਸਨ। ਕਮੀ ਜੁਮੀ ਸਿਰਫ ਸਾਡਾ ਘਰ ਸੀ ਤਜੜਾ ਦਾ। ਅੱਛਾ ਤੁਸੀਂ ਜੱਟ ਉਦੋਂ ਦੇ ਇੱਥੇ ਹੀ ਸੀ ਆਬਾਦ? ਜੀ ਇੱਥੇ ਸੀ ਐਸੇ ਪਿੰਡ ਦੇ? ਇਸੇ ਹੀ। ਸਾਡਾ ਦਾਦਾ ਕਿਦਾ ਲਾਮੋ ਆਇਆ ਹੈ। ਅੱਛਾ ਅੱਛਾ। ਤੇ ਇਹ ਜਿਹੜੀ ਸਿੱਖਾਂ ਦੀ ਕੌਮ ਸੀ ਇਹ ਵੀ ਜੱਟ ਸਨ? ਬੜਾਈ ਜੱਟ। ਇਹ ਵੀ ਬੜਾਈ ਸਨ? ਬੜਾਈ ਚ। ਸਹੀ ਹੋ ਗਿਆ। ਇਹ ਪਿੰਡ ਦਾ ਦੂਸਰਾ ਲੰਬੜਦਾਰ ਕੌਣ ਸੀ ਉਸ ਵੇਲੇ? ਇਸ ਪਿੰਡ ਦਾ ਲੰਬੜਦਾਰ ਜੀ ਇੱਕ ਸੀ ਸ਼ਿੰਗਾਰਾ ਲੰਬੜ ਹਾਂਜੀ। ਤੇ ਦੂਜਾ ਉਹ ਕੀ ਨਾ ਖੇੜਾ ਲੰਬੜ। ਅੱਛਾ ਖੇੜਾ 2 ਲੰਬੜ ਸਨ। ਉਹ ਵੀ ਸਿੱਖ ਸੀ ਖੇੜਾ? ਸਿੱਖ ਹੀ ਦੋਵੇਂ ਸਨ। ਸਹੀ ਹੋ ਗਿਆ। 2 ਨੰਬਰ ਪਿੰਡ ਹੀ ਸਿੱਖਾਂ ਦਾ ਸੀ। ਅੱਛਾ ਅੱਛਾ ਜੀ ਹਾਂ। ਤੇ ਜ਼ਮੀਨ ਸਭ ਤੋਂ ਜ਼ਿਆਦਾ ਕਿਹੜੇ ਬੰਦੇ ਦੀ ਸੀ? ਜ਼ਮੀਨ ਸਾਹਿਬ ਦਾ ਮੰਗਲ ਸਿੰਘ ਜੀ। ਮੰਗਲ ਸਿੰਘ ਦੀ। ਜੀ ਹਾਂ। ਤੇ ਖੂਹ ਇੱਥੇ ਕਿਹੜੇ ਕਿਹੜੇ ਵਗਦੇ ਸੀ ਉਹਨਾਂ ਦੇ ਨਾਮ ਵੀ ਦੱਸ। ਖੂਹ ਜੀ ਇੱਥੇ ਕਲਰ ਵਾਲਾ, ਹਾਂਜੀ। ਬਰਖਿਆਂ ਵਾਲਾ, ਖਾਰਾ। ਖਾਰਾ, ਸਹੀ। ਅੰਦਰਲਾ, ਰੰਗੜਾ ਵਾਲਾ, ਸਹੀ। ਟਿੱਬੀ ਵਾਲਾ, ਮੱਤਿਆਂ ਵਾਲਾ ਤੇ ਦੁਹਾਟਾ। ਇਹਨਾਂ ਵਿੱਚੋਂ ਖੂਹਾਂ ਦੇ ਜਿਹੜੇ ਕੋਈ ਨਾਮ ਲੈਣੇ ਤੁਸੀਂ ਇਹ ਦੱਸ ਸਕਦੇ ਹੋ ਕਿਹਦੇ ਕਿਹਦੇ ਖੂਹ ਸਨ? ਖੂਹ ਜਿਹੜੇ ਆਏ ਸਨ ਬਾਅਦ ਦੇ ਸਨ। ਨਹੀਂ ਮੰਗਲ ਸਿੰਘ ਦਾ ਖੂਹ ਕਿਹੜੀ ਸਾਈਡ ਤੇ ਸੀ? ਕਲਰ ਵਾਲਾ ਦਕ ਪਹਾੜ। ਅੱਛਾ ਪਹਾੜ ਪਾਸੇ। ਹਾਂ। ਤੇ ਲੰਬੜਦਾਰਾਂ ਦਾ ਕਿੱਧਰ ਸੀ? ਲੰਬੜਦਾਰ ਦਾ ਨਹਿਰੋਂ ਚੜ੍ਹਦੇ ਪਿੰਡੋਂ ਚੜ੍ਹਦੇ। ਸਹੀ। ਤੁਹਾਡੇ ਆਲੇ ਦੁਆਲੇ ਨਹਿਰ ਇੱਕ ਸਾਹਮਣੇ ਲੱਗਦੀ ਹੈ ਜਦੋਂ ਪਿੰਡੋਂ ਆਈ ਹੈ ਗੁਜਰਾਂ ਵਾਲਿਓ ਜੀ। ਤੇ ਇਹ ਸ਼ੁਰੂ ਤੋਂ ਹੀ ਨਹਿਰ ਹੈ ਕਿ ਹੁਣ? ਨਾ ਜੀ ਇਹ ਸਾਡਾ ਤਾਇਆ ਸੀ ਮੇਰਾ ਉਹਦਾ ਮੇਰੇ ਸੋਝੇ ਨਿਕਲੀ ਸਾਡੇ ਸੋਝੇ ਤੋਂ ਪਹਿਲਾਂ ਦੀ। ਅੱਛਾ ਅੱਛਾ 47 ਤੋਂ ਪਹਿਲਾਂ ਦੀ? ਜੀ ਹਾਂ ਸਾਡੇ ਸੋਝੇ ਤੋਂ ਪਹਿਲਾਂ। ਅੰਗਰੇਜ਼ ਦੇ ਦੌਰ ਦੀ? ਜੀ ਹਾਂ ਜੀ ਹਾਂ ਅੰਗਰੇਜ਼ ਹੀ ਕਢਾਈ ਸੀ। ਸਹੀ ਹੋ ਗਿਆ। ਉਦੋਂ ਖੂਹ ਵੀ ਵਗਦੇ ਸੀ ਤੇ ਤੁਹਾਡੀ ਨਹਿਰ ਵੀ ਵਗਦੀ ਸੀ? ਨਾ ਜੀ ਨਹਿਰ ਤੇ ਫਿਰ ਉਹ ਬਾਅਦ ਚ ਆਈ ਹੈ ਨਾ। ਖੂਹ ਹੀ ਵਗਦੇ ਸਨ। ਅੱਛਾ ਜ਼ਿਆਦਾਤਰ ਖੂਹ ਸੀ? ਹਾਂ। ਤੇ ਉਦੋਂ ਉਹਨਾਂ ਕੱਢੀ ਵੀ ਟੋਕਰੀਆਂ ਨਾਲ ਸੀ ਸਿਰਾਂ ਤੇ। ਅੱਛਾ। ਹੁਣ ਤੇ ਮਸ਼ੀਨਾਂ ਦੇ ਨਾ। ਹਾਂਜੀ। ਟੋਕਰੀਆਂ ਨਾਲ ਕੱਢੀ ਸੀ। तो जम्मू लोग आए हैं मेहनत आ गए यार। ਸਹੀ ਸਹੀ ਹਾਂ। ਤੇ ਇਹ ਪਿੰਡ ਦੇ ਵਿੱਚ ਸਕੂਲ ਕਿੰਨੇ ਸੀ ਉਸ ਵੇਲੇ? ਇੱਕੋ ਹੀ ਸੀ ਜੀ ਇੱਕੋ ਹੀ ਕਿਹੜੀ ਸਾਈਡ ਤੇ ਸੀ ਸਕੂਲ? ਪਹਾੜ ਵਾਲ ਪਿੰਡੋਂ ਅੱਛਾ ਮਸਜਿਦਾਂ ਕਿੰਨੀਆਂ ਸੀ? ਇੱਕ ਮਸਜਿਦ ਸੀ? ਜਾਂ ਦੱਖਣ ਵਾਲ ਪਿੰਡੋਂ ਦੱਖਣ ਗੁਰਦੁਆਰਾ ਗੁਰਦੁਆਰਾ ਸੀ ਇੱਥੇ? ਜਾਂ ਉਹ ਵੀ ਪਹਾੜ ਹੈ ਪਿੰਡੋਂ। ਅੱਛਾ ਸਿੱਖਾਂ ਦੇ ਘਰਾਂ ਦੇ ਵਿੱਚੋਂ ਕਿਹਦੇ ਪੱਕੇ ਮਕਾਨ ਸਨ? ਕਿਸੇ ਦੇ ਵੀ ਨਹੀਂ ਸਨ ਜੀ ਕਿਸੇ ਨਹੀਂ ਸਨ ਕੱਚੇ ਸਭ ਦੁਨੀਆ ਦੇ ਹਨ। ਇੱਕ ਬਾਊ ਦੇਖ ਰਾਜ ਹੋਇਆ ਹੈ ਇੱਥੇ ਉਹਦੀ ਰਾਇਸ਼ ਲਾਹੌਰ ਸੀ ਅੱਛਾ ਤੇ ਕੋਠੀ ਇੱਥੇ ਬਣਾ ਛੱਡੀ ਸੀ। ਉਹ ਹਿੰਦੂ ਸੀ? ਹਿੰਦੂ ਸੀ ਉਹਦੇ ਨਾਂ ਕੋਠੀ ਸੀ। ਕੋਠੀ ਵੀ ਅੱਜ ਤੇ ਵੇਖੋ ਕਿਸੇ ਕੰਮ ਦੀ ਨਹੀਂ ਉਦੋਂ ਉਹਦਾ ਨਾਮ ਬੜਾ ਸੀ ਕੋਠੀ। ਅੱਛਾ ਤੇ ਕੱਚੇ ਮਕਾਨ ਸ ਲੋਕ ਗੁਜ਼ਾਰੇ ਕਰਦੇ ਸੀ। ਅੱਛਾ ਤੁਹਾਡੇ ਬਜ਼ੁਰਗਾਂ ਦੇ ਵੀ ਕੱਚੇ ਮਕਾਨ ਸੀ? ਕੱਚੇ ਜੀ ਸਿੱਖਾਂ ਦੇ ਵੀ ਕੱਚੇ ਕੱਚੇ ਬਿਲਕੁਲ ਕੱਚੇ। ਆਪਸ 'ਚ ਤੁਹਾਡੇ ਤੁਸੀਂ ਵੀ ਇੱਕੋ ਹੀ ਕੌਮ ਸੀ ਦੋਨੇ? ਜੀ ਉਹ ਵੀ ਚੱਦੜ ਸੀ? ਨਹੀਂ ਉਹ ਬੜਾਈ ਸਨ। ਅੱਛਾ ਉਹ ਬੜਾਏ ਸੀ? ਉਹ ਬੜਾਈ ਸੀ। ਇਹ ਤਾਂ ਜੱਟ ਸੀ? ਜੱਟ ਸਨ। ਤੇ ਆਪਸ 'ਚ ਕਿਦਾਂ ਦਾ ਪਿਆਰ ਸੀ ਤੁਹਾਡਾ? ਪਿਆਰ ਬੜਾ ਜੀ ਬਹੁਤ ਪਿਆਰ ਬਹੁਤ ਲੋਕ ਅੱਛੇ ਬਹੁਤ ਨੇਕ। ਸਹੀ ਹੁਣ ਤੇ ਲੋਕ ਸ਼ਫੈਦ ਹੋ ਗਏ ਨੇ ਹੂੰ ਬਹੁਤ ਲੋਕ ਚੰਗੇ ਸਨ ਹਯਾ ਵਾਲੇ ਸ਼ਰਮਾ ਵਾਲੇ। ਸਹੀ ਸਹੀ। ਹਾਂ ਸਕੂਲ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਇੱਥੇ ਪੜ੍ਹਨ ਜਾਂਦੇ ਸੀ ਤੁਸੀਂ? ਨਹੀਂ ਜੀ ਮੈਂ ਨਹੀਂ ਪੜ੍ਹਿਆ ਮੈਨੂੰ ਕਿਸੇ ਕਲੀ ਨਹੀਂ ਅੱਛਾ ਜੀ ਗਏ ਨਹੀਂ? ਨਾ ਤੇ ਸਿੱਖਾਂ ਦੇ ਬੱਚੇ ਜਾਂਦੇ ਸੀ ਪੜ੍ਹਨ? ਕੋਈ ਟਾਵੇਂ ਜਾਂਦੇ ਹਜੇ। ਅੱਛਾ ਹਾਂ ਬਹੁਤ ਘੱਟ ਪੜਾਈ ਉਦੋਂ ਪਿੰਡ ਦੀ ਮਾਹੌਲ ਕਿਦਾਂ ਦਾ ਸੀ ਆਪਸ 'ਚ? ਕਿਸੇ ਪਿੰਡ ਨਾਲ ਇਹਨਾਂ ਦੀ ਖਾਰਬਾਜ਼ੀ ਨਾ ਨਹੀਂ ਨਾ ਸੀ? ਕਿਸੇ ਨਾਲ ਨਾ ਉਸਕੇ ਪਿਆਰ ਮੁਹੱਬਤ ਨਾਲ ਪਿਆਰ ਮੁਹੱਬਤ ਨਾਲ ਸਾਥ ਨਾਲ। ਸਹੀ ਹੋ ਗਿਆ। ਹਾਂ ਤੇ ਜਦੋਂ ਈਦ ਸ਼ਬਰਾਤ ਹੁੰਦੀ ਸੀ ਜੀ ਕੀ ਖਾਂਦੇ ਪਕਾਉਂਦੇ ਸੀ? ਖਾਂਦੇ ਪਕਾਉਂਦੇ ਜੀ ਸ਼ਬਰਾਤ ਤੇ ਈਦ ਤੇ ਆ ਸੇਮੀ ਹੁੰਦੀਆਂ ਜੀ ਹਾਂਜੀ ਤੇ ਵੱਡੀ ਤੇ ਗੋਸ਼ਤ ਆਪਣੇ ਬੱਕਰੇ ਛਤਰੇ ਕਰੀਦੇ ਹਨ ਉਹ ਲੋਕ ਨਹੀਂ ਹਨ ਕਰਨ ਦਿੰਦੇ ਬੱਕਰਾ ਛਤਰਾ। ਬੱਕਰੇ ਤੋਂ ਮਨਾ ਕਰਦੇ ਸੀ ਕਿ ਗਾਂ ਨੂੰ ਮਨਾ ਕਰਦੇ ਸੀ? ਗਾਂ ਤੋਂ ਮਨਾ ਕਰਦੇ ਹਨ ਉਹ ਬੱਕਰੇ ਤੋਂ ਹਨ ਮਨਾ ਕਰਦੇ ਨਾ ਛਤਰੇ ਤੋਂ ਨਾ ਬੱਕਰੇ ਤੋਂ। ਅੱਛਾ ਗਾਂ ਤੋਂ ਬੱਚੇ ਵਹਿੜੇ ਤੋਂ ਅੱਛਾ ਫਿਰ ਤੁਸੀਂ ਨਹੀਂ ਸੀ ਕਰਦੇ? ਨਾ। ਸਹੀ ਹੋ ਗਿਆ। ਹਾਂ ਯੋਰਾ ਲਿਆਂਦਾ ਉਹ। ਅੱਛਾ ਅੱਛਾ। ਤੇ ਜਦੋਂ ਉਹਨਾਂ ਦੀ ਕੋਈ ਦੀਵਾਲੀ ਆਉਂਦੀ ਸੀ ਜਾਂ ਜਿਹੜੇ ਦਿਨ ਹੁੰਦੇ ਨੇ ਵਿਸਾਖੀ ਵਿਸਾਖੀ ਜਾਂ ਉਦੋਂ ਪਿੰਡ ਦੇ ਵਿੱਚ ਦੇਗਾ ਸ਼ੇਗਾ ਜਾਂ ਕੋਈ ਖਾਣ ਪੀਣ ਦਾ ਪ੍ਰੋਗਰਾਮ? ਉਹ ਜਿਹੜਾ ਕਲਰ ਹੈ ਸੈਕਸੀ ਜੌਨ ਸਿੰਘ ਮੰਗਲ ਸਿੰਘ ਹਾਂਜੀ ਉਹ 11ਵੀਂ ਵੀ ਦਿੰਦਾ ਸੀ। ਅੱਛਾ ਹਾਂ 11ਵੀਂ ਦਿੰਦਾ ਸੀ ਤੇ ਉਹ ਸ਼ਰੀਕੇ ਤੋਂ ਡਰਦਾ ਆਉਂਦਾ ਸੀ ਮੈਂ ਡਾਚੀ ਦਾ ਵਿਆਹ ਕੀਤਾ। ਹੂੰ ਮਾਲ ਡੰਗਰ ਬੜਾ ਉਹਨਾਂ ਕੋਲ 100 ਮਾਲ ਸੀ। ਸਹੀ। ਹਾਂ
ਠੀਕ ਹੋ ਗਿਆ। ਹਾਂ। ਤੇ ਇਹ ਹੁਣ ਦੱਸੋ ਕਿ ਪਿੰਡ ਦੇ ਵਿੱਚ ਤੁਹਾਡੇ ਮੇਲਾ ਸ਼ੇਲਾ ਲੱਗਦਾ ਸੀ? ਆ ਇੱਥੇ ਇੱਕ ਦਰਬਾਰ ਜੇ ਮਾੜਾ ਮੋਟਾ ਲੱਗਦਾ ਸੀ ਪਹਿਲਾਂ ਲੱਗੇ ਤੇ ਨਹੀਂ, ਜਦੋਂ 47 ਤੋਂ ਪਹਿਲੇ ਮੇਲਾ ਲੱਗਦਾ ਸੀ ਤੁਸੀਂ ਵੇਖਦੇ ਰਹੇ? ਵੇਖਿਆ। ਵਾਹਵਾ ਭਾਰਾ ਮੇਲਾ ਸੀ? ਨਹੀਂ ਜੀ ਏਡਾ ਭਾਰਾ ਨਹੀਂ ਸੀ, ਪੂਰਾ ਜੇ ਮੇਲਾ ਹੁੰਦਾ ਸੀ। ਥੋੜੀ ਦੁਨੀਆ ਉਦੋਂ ਨਹੀਂ ਹੁੰਦੇ, ਦੁਨੀਆ ਦਾ ਹਿਸਾਬ ਵੀ ਕੋਈ ਨਹੀਂ ਰਹਿ ਗਿਆ। ਮੇਲਾ ਮਾੜੀ ਵਾਲਾ ਬਹੁਤ ਮਾੜੀ ਵੀ ਲੱਗਦਾ ਸੀ, ਫਲਾਈ ਵੀ ਲੱਗਦਾ ਸੀ। ਹੁਣ ਤੇ ਬਹੁਤ ਹੀ ਘੱਟ ਦੁਨੀਆ ਸੀ ਉਦੋਂ, ਬਹੁਤ ਹੀ ਟਾਵਾਂ ਜੀ ਕੋਈ ਲੱਭਦਾ ਸੀ। ਹੁਣ ਤੇ ਦੁਨੀਆ ਦਾ ਹਿਸਾਬ ਵੀ ਕੋਈ ਨਹੀਂ। ਤੇ ਮਕਾਮੇ ਤੇ ਖੇਲਾਂ ਸ਼ੇਲਾਂ ਕਿਹੜੀਆਂ ਹੁੰਦੀਆਂ ਸੀ ਮੇਲੇ? ਕਬੱਡੀ ਹੁੰਦੀ ਸੀ? ਕਬੱਡੀ, ਕੋਲ ਛੋਲ, ਝਟਕੇ ਲੋਕ ਸਨ, ਝਟਕੇ ਬੰਦੇ, ਇਹ ਦੋ ਖੇਡਾਂ ਹਨ। ਤੇ ਹੋਰ ਜਿਹੜਾ ਆਮ ਜਿਹੜੇ ਰੂਟੀਨ 'ਚ ਬੱਚੇ ਖੇਡਦੇ ਨੇ, ਤੁਸੀਂ ਵੀ ਉਦੋਂ ਬਚਪਨ ਸੀ ਤੁਹਾਡਾ? ਨਹੀਂ, ਇਹ ਖੇਡਾਂ ਕੋਈ ਨਹੀਂ ਸਨ। ਆ ਜਿਹੜੀਆਂ ਹੁਣ ਖੇਡਾਂ ਕੋਈ ਨਹੀਂ ਸਨ। ਸਿਰਫ ਕੁਸ਼ਤੀ ਹੋਣੀ ਤੇ ਕਬੱਡੀ ਹੋਣੀ। ਤੁਹਾਡੇ ਪਿੰਡ ਦਾ ਕੋਈ ਪਹਿਲਵਾਨ ਹੋਇਆ। ਕੀ ਨਾਮ ਸੀ ਉਹਦਾ? ਇਹ ਦੀਨ, ਮਿਸਰੀ ਦੀਨ। ਉਹ ਕਿਹੜੇ ਜ਼ਮਾਨੇ 'ਚ, ਕਿਹੜੇ ਟਾਈਮ ਹੋਇਆ ਸੀ? 47 ਤੋਂ ਪਹਿਲੇ ਇਹਦੀ ਗੱਲ ਹੈ ਕਿ ਬਾਅਦ? ਬਾਅਦ ਵਿੱਚ। ਅੱਛਾ, ਬਾਅਦ 'ਚ ਹੋਇਆ। 47 ਤੋਂ ਪਹਿਲਾਂ ਜਿਹੜੇ ਖੇਡਦੇ ਨੇ ਕਬੱਡੀ, ਉਹਨਾਂ ਦਾ ਦੱਸੋ ਨਾ। 47 ਤੋਂ ਬਾਅਦ ਇੱਕ ਸੁਲਤਾਨ ਕਸ਼ਮੀਰੀ ਸੀ, ਉਹ ਖੇਡਦਾ ਰਿਹਾ। ਸਹੀ। ਫਿਰ ਪਿੱਛੋਂ ਬਾਅਦ ਹੀ ਤਾਜ ਮੋਚੀ ਸੀ, ਉਹ ਕੁਸ਼ਤੀ ਕਰਦਾ ਸੀ। ਉਹ ਲੁਹਾਰ ਸੀ ਦੀਨਾ, ਉਹ ਕਬੱਡੀ ਖੇਡਦਾ ਸੀ। ਬਹੁਤ ਵੱਡਾ ਮੰਨਿਆ ਪਰੋਨਿਆ ਬੰਦਾ ਸੀ। ਸਹੀ ਹੋ ਗਿਆ। ਹਾਂ। ਤੇ ਸਿੱਖਾਂ ਦੇ ਵਿੱਚੋਂ ਕੋਈ ਨਹੀਂ ਸੀ ਕਬੱਡਰ? ਸਿੱਖਾਂ 'ਚ ਕੋਈ ਨਹੀਂ ਸੀ ਕਬੱਡਰ। ਉਹ ਆਪਣਾ ਸੁਹਾਗੇ ਸੁਗੇ ਚੁੱਕਦੇ ਹਨ, ਭਾਰ ਜਾਂ ਰਸਾ ਖਿੱਚਣਾ। ਹਾਂਜੀ। ਕੋਈ ਦੋ ਚਾਰ ਬੰਦੇ ਉੱਤਰ ਹੋ ਜਾਣੇ, ਦੋ ਚਾਰ ਉੱਤਰ ਹੋ ਜਾਣੇ, ਤੇ ਪਿਛਲੇ ਟਾਈਮ ਉਹਨਾਂ ਨੇ ਖੇਡ ਕਰਨੀ। ਅੱਛਾ। ਹਾਂ। ਸਹੀ ਹੋ ਗਿਆ। ਹਾਂ ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਣ ਲੱਗੀ ਜੀ। ਤੁਹਾਡੇ ਪਿੰਡ ਦੇ ਵਿੱਚ ਰੌਲੇ ਪਏ? ਜੀ ਪਏ। ਕਿੱਦਾਂ ਪਤਾ ਲੱਗਿਆ ਜਾਂ ਕਿੱਦਾਂ? ਪਤਾ ਜੀ, ਇਹ ਰੌਲਾ ਜਦੋਂ ਪੈ ਗਿਆ, ਉਹ ਲੋਕ ਤੇ ਆਂਦੇ ਹਨ ਸਾਨੂੰ ਨਹੀਂ ਕੋਈ ਹਿਲਾ ਸਕਦਾ, ਸਾਡੀਆਂ ਜੜ੍ਹਾਂ ਪਤਾਲ ਨੇ। ਇਹ ਉਹਨਾਂ ਦੀ ਜ਼ਬਾਨ ਸੀ ਜਦੋਂ ਰੌਲਾ ਸ਼ੁਰੂ ਹੋਇਆ ਨਾ। ਹਾਂਜੀ। ਉਹ ਆਂਦੇ ਹਨ ਸਾਡੀਆਂ ਜੜ੍ਹਾਂ ਪਤਾਲ ਨੇ, ਸਾਨੂੰ ਨਹੀਂ ਕੋਈ ਹਿਲਾ ਸਕਦਾ। ਅੱਛਾ, ਸਿੱਖ ਸਿੱਖ ਤੇ ਜਦੋਂ ਹਿਲਾਉਣ ਤੇ ਕੰਮ ਆਇਆ, ਫਿਰ ਉਹਨਾਂ ਵਿਚਾਰਿਆਂ ਗੱਪ ਛਾ ਵੇਖੇ ਹੀ ਨਹੀਂ। ਨਹੀਂ, ਇਹ ਕਿੰਨੇ ਦਿਨ ਗੱਲਬਾਤ ਹੁੰਦੀ ਰਹੀ ਆਪਸ ਇਹ ਤੇ ਹਿਸਾਬ ਨਾਲ ਕੋਈ ਮਹੀਨਾ ਚੱਲਿਆ ਰਿਹਾ ਚੱਕਰ ਪਹਿਲਾਂ। ਮਹੀਨਾ ਚੱਲਦਾ ਰਿਹਾ ਜੀ ਆ। ਤੇ ਉਦੋਂ ਉਹਨਾਂ ਦਾ ਤੁਹਾਡੇ ਨਾਲ ਕਿਵੇਂ ਦਾ ਸਲੂਕ ਹੋ ਗਿਆ? ਸਹੀ ਸਲੂਕ ਤੌਰ ਸੀ ਤਾਂ ਉਹਨਾਂ ਸਾਡੇ ਨਾਲ ਰੱਖਿਆ। ਅੱਛਾ। ਹਾਂ। ਉਦੋਂ ਤੁਹਾਡੇ ਜਿਹੜੇ ਕੁਛ ਸ਼ੈਂਤ ਪਮਨਾਖਾ ਪਿੰਡ ਜਿਹੜਾ ਵੱਡਾ ਬਹੁਤ ਪਿੰਡ ਹੈ, ਤੇ ਹੈ ਮੁਸਲਮਾਨ, ਸਾਰਾ ਪਿੰਡ ਮੁਸਲਮਾਨ। ਉਦੋਂ ਹੀ ਮੁਸਲਮਾਨ ਸੀ? ਉਦੋਂ ਹੀ ਵੜਾਏ ਚ ਮੁਸਲਮਾਨ। ਲੜਾਈ ਮੁਸਲਮਾਨ। ਉੱਥੋਂ ਦਾ ਕਿਹੜਾ ਚੌਧਰੀ ਸੀ ਉਸ? ਉੱਥੋਂ ਦਾ ਚੌਰ ਮੇਰੁੱਲਾ ਸੀ। ਮੇਰੁੱਲਾ। ਹਾਂ। ਇੱਕ ਤੇ ਬੜਾ, ਇੱਕ ਤਾਜ ਮੁਹੰਮਦ, ਇੱਕ ਮੇਰੁੱਲਾ। ਅੱਛਾ। ਤੇ ਉਹਨਾਂ ਦਾ ਵੀ ਖੌਫ ਇਹਨਾਂ ਨੂੰ ਆਇਆ ਸੀ, ਜੇ ਸਾਡੇ ਨਾਲ ਵਾਧਾ ਘਾਟਾ ਕਰਦੇ ਨਾ ਮਾੜਿਆਂ ਲੋਕਾਂ ਨਾਲ, ਤੇ ਉਹ ਸਾਡਾ ਧਿਆਨ ਰੱਖਦੇ ਸਨ। ਸਹੀ। ਹਾਂ। ਤੇ ਫਿਰ ਕਿੱਦਾਂ ਇੱਥੋਂ ਨਿਕਲੇ ਨੇ? ਇੱਥੋਂ ਜੀ ਨਿਕਲੇ ਇਸ ਤਰ੍ਹਾਂ ਨੇ, ਅਸਲ ਦਾ ਟਾਈਮ ਹੈ। ਹਾਂਜੀ। ਡੇਰਿਆਂ ਦੇ ਲੋਕ, ਘਰਾਂ ਦੇ ਲੋਕ ਸਹੀ ਸਲਾਮਤ ਨੇ। ਇੱਧਰੋਂ ਦੁਨੀਆ ਆਈ ਹੈ ਪਹਾੜੋਂ ਜੱਸਾ ਬਣ ਕੇ। ਮੁਸਲਮਾਨਾਂ ਦਾ? ਨਾ ਜੀ, ਸਿੱਖਾਂ ਦਾ। ਅੱਛਾ, ਸਿੱਖਾਂ ਦਾ। ਉਹ ਫਿਰ ਜਿਵੇਂ ਜਿਵੇਂ ਲੋਕ ਸੁਣਦੇ ਗਏ ਨਾ, ਪਿੰਡਾਂ ਦੇ ਸਾਡੇ ਇਹਨਾਂ ਨੇੜੇ ਦੇ ਜੱਸਾ ਲਗਾਉਂਦਾ। ਹਾਂਜੀ। ਇਹਨਾਂ ਵਿਚਾਰਿਆਂ ਬੂਹੇ ਵੀ ਨਹੀਂ ਮਾਰੇ। ਜੇ ਡੇਰਿਆਂ ਦੇ ਨੇ, ਖੂਹਾਂ ਦੇ, ਉੱਥੇ ਹੀ ਸਿੱਧੇ ਜਾ ਰਹੇ ਨੇ। ਆ ਪਿੰਡ ਸਾ ਨਾਲ ਕਾਜੀ ਕੋਲ, ਉੱਥੇ ਜਾ ਰਹੇ ਨੇ। ਉਹ ਫਿਰ ਇੱਥੋਂ ਜਿਉਂ ਨਿਕਲੇ ਨੇ, ਸ਼ੇਰੇ ਦੇ ਕੋਟ ਸਰਦਾਰ ਸੀ, ਸ਼ੇਰੇ ਕੋਟ ਦਾ। ਉਹਦੀ 12-6 ਮਹੀਨੇ ਉਸ ਇਲਾਕੇ ਜੋ ਬੰਦਾ ਸੀ, ਉਸ ਵਕਤ ਦੇ 6 ਮਹੀਨੇ, ਤੇ 12 ਪਿੰਡ ਸਨ ਉਹਦੇ ਸਰਦਾਰ ਦੇ। ਮਤਲਬ ਮੈਜਿਸਟ੍ਰੇਟ ਦੇ ਆਰਡਰ ਸਨ ਉਹਦੇ। ਜੀ ਜੀ। ਇਖਤਿਆਰ ਸੀ ਉਹਦੇ ਕੋਲ। ਅਖਤਿਆਰ ਸੀ। ਉਹ ਫਿਰ ਉਹਦੀ ਬਹੁਤ ਉਸ ਜਗ੍ਹਾ ਬੜੀ ਸੀ ਆਪਣੀ ਕੋਠੀ ਦੇ ਦੁਆਲੇ। ਹਾਂਜੀ। ਇਹ ਫਿਰ ਦੁਨੀਆ ਸਾਰੀ ਉੱਥੇ ਜਾ ਬੈਠੀ। ਅੱਛਾ, ਇਹ ਇੱਥੋਂ ਚਲੇ ਗਏ ਤੁਹਾਡੇ ਪਿੰਡ? ਟੁਰ ਗਏ। ਤੁਰ ਕੇ ਗਏ ਨੇ ਕਿ ਗੱਡਿਆਂ ਦੇ? ਨਾ ਜੀ, ਟੁਰਦੀ ਉਦੋਂ ਸ਼ੇਰੇ ਦਾ ਕੋਟ ਨੇੜੇ ਇੱਥੋਂ। ਅੱਛਾ। ਸ਼ੇਰੇ ਦਾ ਕੋਟ ਨਹੀਂ। ਸਮਾਨ ਇਹਨਾਂ ਦੇ ਨਾ ਘਰਾਂ ਨਹੀਂ, ਕੋਈ ਸ਼ੈ ਨਹੀਂ ਉਹਨਾਂ ਛੇੜੀ। ਲੈ ਕੇ ਗਏ ਨੇ ਆਪਣਾ? ਨਾ ਨਾ, ਮਗਰੋਂ ਲੋਕਾਂ ਲੁੱਟਿਆ। ਅੱਛਾ, ਇਹ ਤਾਂ ਸ਼ੇਰੇ ਦੇ ਕੋਟ ਚਲੇ ਗਏ? ਸ਼ੇਰੇ ਦੇ ਕੋਟ ਜਾਏਗਾ, ਉਹਦੇ ਜਾ ਬੈਠੇ ਡੇਰੇ ਤੇ। ਤੇ ਫਿਰ ਉਹ ਕੋਈ 5-7 ਦਿਨ ਰਹੇ। ਉਹ ਫਿਰ ਇਹ ਲੋਕ ਸਿਆਸਤਦਾਨ ਬੜੇ ਸਨ। ਉਸ ਤਰ੍ਹਾਂ ਦੀਵੇ ਬਾਲੇ ਬਣਾਏ ਮਿੱਟੀ ਗੋ ਕੇ, ਕੱਚੀ ਮਿੱਟੀ ਦੇ। ਉਹਨਾਂ ਜੋ ਤੇਲ ਪਾਇਆ ਇੱਕੋ ਜਿੰਨਾ। ਹਾਂਜੀ। ਉਹ ਨੌਂਗਾ ਧਰ ਲਿਆ ਸਿੱਖਾਂ ਦਾ, ਆਸਾਈਆਂ ਦਾ, ਮੁਸਲਮਾਨਾਂ ਦਾ। ਸਿੱਖਾਂ ਦਾ ਜਿਹੜਾ ਨੌਂਗਾ ਧਰਿਆ ਸੀ, ਉਹ ਦੀਵਾ ਪਹਿਲਾਂ ਬੁਝ ਗਿਆ। ਅੱਛਾ। ਉਸ ਕੱਢੀ ਕਾਰ, ਉਸ ਆਖਿਆ ਲੋ ਵੀ ਅੱਲਾ ਦਾ ਆਸਰਾ ਜੀ। ਕਿਹਨੇ ਕਿਹਾ? ਸ਼ੇਰੇ ਕੋਟ ਸਰਦਾਰ, ਜਿਹਦੇ ਡੇਰੇ ਵਿੱਚ ਸਰਦਾਰ ਸ਼ੇਰੇ ਕੋਟ ਵਾਲਾ ਮੰਗਲ ਸਿੰਘ ਉਹਦੇ ਨਾਂ ਸੀ। ਹਾਂਜੀ, ਮੰਗਲ। ਉਹ ਫਿਰ ਦੁਨੀਆ ਆਖਿਆ ਉਹ ਟੁਰ ਗਿਆ ਜਿਹਦੇ ਸਿਰ ਤੇ ਬੈਠੇ ਹਾਂ। ਦੁਨੀਆ ਫਿਰ ਪਰਾਂ ਨਿਕਲੀ ਸੱਚੇ ਸੌਦੇ ਨੂੰ, ਤੁਹਾਡੇ ਇਲਾਕੇ ਵਾਲੀ। ਹਾਂਜੀ। ਉੱਥੇ ਫਿਰ 10 ਪਈ ਫੌਜ ਨੂੰ, ਫਿਰ ਸਿੱਖਾਂ ਦਾ ਜੱਸਾ ਲਗਾਉਂਦਾ ਤੇ ਰਾਜ ਨੁਕਸਾਨ ਵੀ ਕਰਦਾ ਆਉਂਦਾ। ਅੱਛਾ, ਮਾਰਦੇ ਆ ਰਹੇ ਸੀ? ਜੀ ਹਾਂ। ਵਿੱਚ ਉਤਰੇ ਲੋਕ ਵੀ ਬੜੇ ਹਨ, ਨਾਲੇ ਦੁਨੀਆ ਕੋ ਥੋੜੀ ਸੀ, ਵਿੱਚ ਭੈੜੇ ਲੋਕ ਵੀ ਹੈ ਸਨ। ਤੇ ਉਹ ਟੁਰਦੇ ਹੋਰ ਉਹਨਾਂ ਵਿਚਾਰਿਆਂ ਕੋਲ ਕਿਹੜੀ ਸਵਾਰੀ ਸੀ? ਅੱਗੇ ਚੂੜ ਕਰਨ ਨੂੰ ਨਿਕਲੇ ਨੇ? ਜੀ ਹਾਂ, ਸਵਾਰੀ ਤਾਂ ਉਦੋਂ ਹੁੰਦੀ ਕੋਈ ਨਹੀਂ, ਸਿਰਫ ਘੋੜੀਆਂ ਹੁੰਦੀਆਂ। ਆਉਣਾ ਇਹ ਸਵਾਰੀਆਂ ਕੋਈ ਨਹੀਂ ਸਨ। ਸਹੀ।
ਨਾ ਕਾਰਾਂ ਨਾ ਸਕੂਟਰ ਨਾ ਕੋਈ ਕੱਖ ਨਹੀਂ ਸੀ ਹੁੰਦਾ। ਅੱਛਾ ਚੂੜਕਾਣੇ ਗਏ ਨੇ ਰਸਤੇ 'ਚ ਸੁਣਿਆ ਇਹਨਾਂ ਦੇ ਉੱਤੇ ਹਮਲਾ ਹੋਇਆ, ਇਹਨਾਂ ਨੇ ਵੀ ਹਮਲਾ ਕੀਤਾ ਮੁਸਲਮਾਨਾਂ ਇਹ ਨਾਮ ਹੀ ਸ਼ਾਇਦ ਕੀਤਾ ਹਾਂ ਇਹ ਸੁਣਿਆ ਅੱਗੋਂ ਮਰੀ ਗਏ ਨੇ ਇਹਨਾਂ ਦਾ ਵਾਕਿਆ ਇਸ ਤਰ੍ਹਾਂ ਬਣਿਆ। ਕਿੱਥੇ ਕੋ ਜਾ ਕੇ ਨਾ ਉੱਤੇ ਹਮਲਾ ਹੋਇਆ? ਸੱਚੇ ਸੌਦੇ ਇੱਥੋਂ ਦੱਸਦੇ ਜੇ। ਅੱਛਾ ਹਾਂ ਸਹੀ। ਤੇ ਕਿੰਨਾ ਕੋ ਬੰਦਾ ਮਰਿਆ ਹੋਣਾ ਅੰਦਾਜ਼ੇ ਨਾਲ? ਉਹ ਜੀ ਦੁਨੀਆ ਬੇਹਿਸਾਬ ਸੀ, ਉਹਦੇ ਹੇਠ ਉੱਤੇ ਢੇਰ ਲੱਗੇ ਨੇ, ਅੱਛਾ ਹੇਠ ਉੱਤੇ ਢੇਰ ਲੱਗੇ ਨੇ ਦੁਨੀਆ ਦੇ ਭੁੱਜੀ ਚੂ। ਮੁਸਲਮਾਨ ਵੀ ਮਰੇ ਨੇ? ਮੁਸਲਮਾਨ ਨੇ ਮਾਰੇ, ਮੁਸਲਮਾਨ ਨੇ ਵੇਚੀ ਨਹੀਂ ਲਾਮ ਸ਼ਾਮ ਤੇ ਮੁਸਲਮਾਨਾਂ ਨੂੰ ਕੀ ਲੋੜ ਸੀ ਮਰਨ ਦੀ। ਹਾਂ ਆਪਸ 'ਚ ਮੁਸਲਮਾਨਾਂ ਤੇ ਸਿੱਖਾਂ ਦਾ ਦੰਗਾ ਹੋਇਆ ਉੱਥੇ ਅੱਜ ਆ ਸਿਰਫ ਜਦ ਮੁਸਲਮਾਨਾਂ ਨੂੰ 10 ਪਾਈਏ ਆਪਣੀ ਹੱਥੀਂ ਨਹੀਂ ਲੜੇ ਮੁਸਲਮਾਨ, ਆਪਣੀ ਹੱਥੀਂ ਨਹੀਂ ਲੜੇ, ਇੰਨੀ ਦੁਨੀਆ ਨਾਲ ਲੜ ਸਕਦੇ ਹਨ। ਸਹੀ ਦੁਨੀਆ ਬੇਅਦਬੀ ਮੀਲ ਦੇ ਵਿੱਚ ਦੁਨੀਆ ਜਾ ਰਹੀ ਸੀ, ਕੋਈ ਰੋਂਦੇ ਕਰਲਾਉਂਦੇ ਕੋਈ ਕੁਝ ਕਈਆਂ ਫਿਰ ਵਿੱਚ ਧੀਆਂ ਕੁਆਰੀਆਂ ਖੂਹਾਂ ਹੀ ਸੱਟੀਆਂ ਲੰਘਦਿਆਂ। ਅੱਛਾ ਹਾਂ ਆਪਣੀ ਗੈਰਤ ਤੋਂ ਡਰਦਿਆਂ। ਸਹੀ ਸਹੀ। ਹਾਂ ਅੱਛਾ ਮੈਨੂੰ ਇਹ ਦੱਸੋ ਹੁਣ ਪਿੰਡ ਦਾ ਉਹ ਚਲੋ ਉੱਥੇ ਕੈਂਪ ਤੋਂ ਜਾ ਕੇ ਫਿਰ ਉੱਥੋਂ ਆ ਕਬ ਖਿਲਰ ਪੁਰ ਲਗਾਏ ਕੈਂਪਾਂ 'ਚ ਟੁਰ ਗਏ। ਇਹ ਦੱਸੋ ਕਿ ਇਸ ਪਿੰਡ ਦੇ ਵਿੱਚ ਜਿਹੜਾ ਉਹਨਾਂ ਦੇ ਮਕਾਨ ਸੀ ਘਰ ਸੀ ਜੀ ਉਹਦੇ ਵਿੱਚ ਹਰ ਚੀਜ਼ ਉਂਝੀ ਪਈ ਸੀ, ਉਹ- ਕੋਈ ਲੈ ਕੇ ਵੀ ਨਹੀਂ ਗਏ? ਨਾ ਕੋਈ ਸ਼ਾਇਦ ਨਹੀਂ ਛੇੜੀ ਨਾ। ਤੇ ਜਾਂ ਤੇ ਤੁਹਾਡਾ ਘਰ ਸੀ ਇੱਥੇ? ਆਨੀਆਂ ਗਵਾਨੀਆਂ ਦੱਸ ਗਏ ਨੇ ਹਾਂਜੀ ਦਿਹਾੜੀ ਡੰਗ ਰੌਲਾ ਹੈ ਅਸਾਂ ਆ ਜਾਣਾ ਹੈ ਤੇ ਆ ਸਾਡੇ ਬੂਹੇ ਲੱਥੇ ਜੇ, ਧਿਆਨ ਰੱਖਿਆ ਜੇ। ਨਾ ਪਿਛਾਂ ਆਉਣ ਦਾ ਹੁਕਮ ਉਹਨਾਂ ਨੂੰ ਹੋਇਆ ਤੇ ਨਾ ਕੋ ਆਇਆ ਹੈ। ਨਹੀਂ ਤੇ ਜਿਹੜਾ ਉਹਨਾਂ ਦਾ ਸਮਾਨ ਉਹ ਫਿਰ ਦੁਨੀਆ ਲੁੱਟਿਆ ਮੁਸਲਮਾਨਾਂ। ਲਾਮ ਦੇ ਪਿੰਡਾਂ 'ਚੋਂ ਆ ਕੇ ਲਾਮ ਦੇ ਕੇ ਪਿੰਡੋਂ ਆਪਣੇ ਪਿੰਡ ਵਾਲਿਆਂ ਨੇ? ਲਾਮ ਦੇ ਪਿੰਡੋਂ ਬੜੀ ਦੁਨੀਆ ਆਈ ਸੁਣ ਕੇ। ਅੱਛਾ ਸਿੱਖਾਂ ਦਾ ਪਿੰਡ ਜੂ ਸੀ। ਤੇ ਤੁਹਾਡੇ ਤੁਸੀਂ ਨਹੀਂ ਲੁੱਟਿਆ ਉਹਨਾਂ ਦਾ? ਸ਼ਾਇਦ ਸਾਨੂੰ ਥੋੜਾ ਪਤਾ ਲੁੱਟੇ ਹੋਇਆ ਤਾਂ ਉਹਨਾਂ ਅਸੀਂ ਇਹ ਗੱਲ ਦਾ ਝੂਠ ਕਿਉਂ ਮਾਰੀਏ। ਕਿਉਂਕਿ ਇਹੀ ਤੇ ਗੱਲਾਂ ਪੁੱਛਣੀਆਂ ਨਾ ਸਹੀ ਹਾਂ, ਕਿ ਹਾਂ। ਉਹਨਾਂ ਨਾਲ ਜਿਹੜਾ ਮਾਲ ਮਤਾ ਸੀ ਕਿੱਧਰ ਗਿਆ? ਵੇਖੀ ਫਿਰ ਦੁਨੀਆ ਸਾਰੀ ਲੁੱਟਣ ਤੇ ਸ਼ੁਰੂ ਹੋ ਗਈ। ਤੇ ਜਿਹੜੇ ਡੰਗਰ ਸਨ ਜਿਹੜੇ ਕਹਿੰਦੇ 100 ਕਿੱਲਾ ਡੰਗਰ ਫਿਰ ਇਹ ਸਨ ਜਦੋਂ ਇਹ ਮੁਸਲਮਾਨ ਆਏ ਨੇ ਨਾ ਹਾਂਜੀ। ਇੱਧਰ ਤੇ ਮਾਲ ਬੜਾ ਸੀ ਉਹਨਾਂ ਦਾ। ਕਿਹੜੇ ਸਨ ਉਹ? ਇਹ ਕਿੱਥੋਂ ਆ ਕੇ ਬੈਠੇ ਨੇ ਤੁਹਾਡੇ? ਇੱਥੋਂ ਜੀ ਪਟਿਆਲੇ ਤੇ ਅੰਮ੍ਰਿਤਸਰ ਗੁਰਦਾਸਪੁਰ ਹੂੰ ਇਹ ਇੱਥੇ ਫਸਲ ਇਸ ਤਰ੍ਹਾਂ ਬੀਜੇ ਹਨ ਜਿਵੇਂ ਹੁਣ ਨੇ ਹੂੰ ਬਾਜਰੇ ਜਵਾਰਾਂ ਕਮਾਦ ਸਹੀ। ਪੂਰੀ ਉਹਨਾਂ ਦੀ ਮੁੰਜੀ ਵੀ ਲਾਉਂਦੇ ਹਨ ਬਗਲ ਵਾਲੀ, ਅੱਛਾ ਕੋਈ ਲਾ ਲਈ ਸਣੇ। ਇਹਨਾਂ ਲੋਕਾਂ ਫਿਰ ਇੰਝ ਕੀਤਾ ਧਾਰ ਛੁਰੀ ਦਿੱਤੀ ਡੰਗਰਾਂ ਨੂੰ। ਅੱਛਾ ਹਾਂ ਇਹਨਾਂ ਨੇ ਦਿਹਾੜੀ ਦੇ ਦੋ ਦੁਨੀਆ ਜਦੋਂ ਆ ਗਈ ਨਾ ਸ਼ਾਇਦ ਲੱਭਦੀ ਕੋਈ ਨਹੀਂ ਸੀ। ਇਹਨਾਂ ਫਿਰ ਦੋ ਤਰਾ ਡੰਗਰ ਰੋਜ਼ ਦੇ ਕੋਣੇ। ਅਸੀਂ ਸਗੋਂ ਨੇ ਡੰਗਰ ਤੇ ਇਲਾਂ ਕਾਂ ਖਾਂਦੇ ਸਨ। ਅੱਛਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਹੁੰਦਾ ਨਾ ਕੋਈ ਖਾਣ ਦਿੰਦਾ ਸੀ, ਉਹ ਯੋਰ ਚ ਸੀ ਉਹਨਾਂ ਦਾ। ਅੱਛਾ ਤੁਸੀਂ ਉਦੋਂ ਦੇ ਭੁੱਲ ਹੀ ਗਏ ਸੀ ਡੰਗਰ ਖਾਣੇ? ਜਾ ਭੁੱਲ ਗਏ। ਇਹਨਾਂ ਫਿਰ ਮਾਲ ਮਕਾਇਆ ਇਸੇ ਤਰ੍ਹਾਂ ਬੱਕਰੇ ਵਗੈਰਾ ਖਾਂਦੇ ਸਨ? ਬੱਕਰੇ ਛਤਰੇ ਅੱਛਾ ਕੋਈ ਫਿਰ ਡੰਗਰ ਨਹੀਂ ਸੀ ਖਾਂਦੇ? ਨਹੀਂ ਸੀ ਖਾਂਦੇ। ਕੋਈ ਦੁਨੀਆ ਲਾਮ ਨਹੀਂ ਪਈ, ਉਹ ਲੈ ਗਈ ਖੋਲ ਖਾ ਕੇ ਇਸੇ ਤਰ੍ਹਾਂ ਜਿੱਦੇ ਦਾ ਦਾਲ ਲੱਗਾ। ਹਾਂ ਮਾਲ ਇਸ ਤਰ੍ਹਾਂ ਬਰਾਨ ਹੋ ਗਿਆ। ਸਹੀ। ਹਾਂ ਤੇ ਹੋਰ ਇਹ ਦੱਸੋ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜੀ ਸਿੱਖਾਂ ਦੇ ਵਾਵਾ ਨਾਮਗਰ ਬੰਦੇ ਰਹਿੰਦੇ ਸੀ? ਨਹੀਂ ਗੁਜ਼ਾਰੇ ਮਜਾਰੇ ਲੋਕ ਸਜੇ। ਨਹੀਂ ਚੌਧਰੀ ਇੱਥੋਂ ਦਾ ਕਿਹੜਾ ਹੈ ਕੋਈ? ਸਾਡੇ ਪਿੰਡ ਦਾ ਨਹੀਂ ਆਲੇ ਦੁਆਲੇ ਦੇ ਪਿੰਡ ਦੇ ਵਿੱਚ ਜਿਹੜਾ ਠੱਕਰ ਕੇ ਬਣਾਇਆ ਟੱਕਰ ਕੇ ਰਾਇ ਚੌੜੀ ਕੋਨੀ ਸੀ, ਉਹ ਜੈਲਦਾਰ ਹੈ ਸਨ ਪਲਾਂਖੇ ਵਾਲੇ ਤਾਜ ਮੁਹੰਮਦ ਅੱਛਾ ਮੁਸਲਮਾਨ ਸੀ? ਮੁਸਲਮਾਨ ਬਣਾਈ ਸੀ। ਅੱਛਾ ਮੇਰੁੱਲਾ ਤਾਜਦੀਨ ਹੂੰ ਉਹਨਾਂ ਦਾ ਹੀ ਹੋ ਰਿਹਾ ਸੀ। ਸਹੀ ਹੋ ਗਿਆ। ਹਾਂ ਤੇ ਤੇ ਇਹ ਪਿੰਡ ਦੇ ਵਿੱਚ ਹੁਣ ਕਿਹੜੀ ਆਵਾਮ ਆ ਕੇ ਬੈਠੀ ਹੈ? ਇਸ ਪਿੰਡ ਦੇ ਕਿਹੜੀ ਕਿਹੜੀ ਕੌਮਾਂ ਬਾਤ? ਮਲਕ ਨੇ ਹਾਂਜੀ ਤੇ ਐਸੇ ਨੇ ਦੋ ਕੌਮਾਂ ਹੀ ਜ਼ਿਆਦਾ ਸੈਯਦ ਨੇ ਇੱਕ ਤੈ ਕੌਮਾਂ ਨੇ। ਅੱਛਾ ਉਧਰੋਂ ਆਏ ਨੇ ਇੰਡੀਆ ਤੋਂ? ਜੀ ਜੀ ਜਦੋਂ ਆਏ ਨੇ ਇਹ ਲੋਕ ਆ ਉਦੋਂ ਇਹਨਾਂ ਨੂੰ ਤੁਸੀਂ ਤਾਵਨ ਕੀਤਾ? ਤਾਮਨ ਫਿਰ ਜਿੰਨੇ ਜੋ ਐਸਾ ਕੀਤੇ ਹੀ ਕੋਈ ਜਾਰਸ਼ਾ ਪਈ ਸੀ ਖੋ ਖਾ ਕੇ ਖਾਂ ਵੀ ਜਿਵੇਂ ਲੱਭੀ ਜਿਵੇਂ ਮਕਾਨ ਲੱਭਾ ਉਵੇਂ ਵੜ ਗਏ ਲੋਕ ਆਪੋ ਆਪ। ਬਾਅਦ ਹੀ ਫਿਰ ਇਹ ਮਕਾਨ ਅਲਾਟ ਹੋਏ ਜ਼ਮੀਨਾਂ ਅਲਾਟ ਹੋਈਆਂ ਜਦੋਂ ਕੁਝ ਸਹਾਰਾ ਹੋਇਆ ਹੈ, ਜਦੋਂ ਠੰਡਾ ਕੰਮ ਹੋਇਆ। ਇਹ ਦੱਸੋ ਹੁਣ ਮੈਨੂੰ ਇਹ ਵੀ ਪਤਾ ਲੱਗਿਆ ਤੁਹਾਡੇ ਪਿੰਡ ਮਾਰੇ ਵੀ ਗਏ ਸਨ ਲੋਕ। ਮਾਰੇ ਗਏ ਸਨ ਤੁਸੀਂ ਇਹ ਕਿੱਦਾਂ ਮਾਰੇ ਗਏ? ਵਡੇਰੇ ਸਨ ਬੰਦੇ ਰਹਿ ਗਏ। ਕਿਹਨਾਂ ਦੇ ਸਨ? ਕਿੰਨਾ ਕਿੰਨਾ ਦੇ ਸਨ ਉਹ ਮੰਗਲ ਸਿੰਘ ਦੇ, ਕਪੂਰੇ ਦੇ, ਨਾਮੇ ਦੇ, ਉਹਨਾਂ ਦੇ ਪਿਓ ਸਨ। ਅੱਛਾ ਹਾਂ ਕਿੰਨੇ ਬਾਬੇ ਸਨ ਇੱਥੇ? ਬਾਬੇ 4-5 ਹਜੇ ਅੱਛਾ ਉਹ ਰਹਿ ਗਏ ਸਨ? ਉਹ ਰਹਿ ਗਏ ਵਿਚਾਰੇ। ਕੀ ਨਾਂ ਸਨ ਉਹਨਾਂ ਦੇ? ਤੇ ਉਹਨਾਂ ਦਾ ਫਿਰ ਉਹ ਦੱਸਿਆ ਨਾ ਤੁਹਾਨੂੰ ਜੀ ਮੰਗਲ ਸਿੰਘ ਸੀ ਅੱਛਾ ਤੇ ਇੱਕ ਕੇਸਰਾ ਸੀ ਤੇ ਇਸ ਤਰ੍ਹਾਂ ਇੱਕ ਸੁੱਚੂ ਸੀ ਤੇ ਖਜ਼ਾਨਾ ਸੀ ਉਹਨਾਂ ਨਾਂ ਇਹ ਸਨ। ਉਹ ਜਿਹੜੇ ਰਹਿ ਗਏ ਸਨ ਇੱਥੇ? ਆ ਤੇ ਉਹ ਫਿਰ ਇਹਨਾਂ ਲੁੱਟਣ ਵਾਸਤੇ ਨਾ ਜਿਹੜੇ ਇੱਥੇ ਬਿੰਬਰ ਬਣ ਗਏ, ਕਈ ਪਿੰਡਾਂ 'ਚ ਚੌਧਰੀ ਮਾੜੇ ਬਿੰਬਰ ਬਣ ਗਏ। ਕਿਹੜੇ ਮਾੜੇ ਮੈਂਬਰ ਬਣੇ ਸੀ ਦੱਸੋ? ਇੱਥੇ ਮਾੜੇ ਬਣੇ ਜੀ ਇੱਕ ਤੇ ਸੈਨ ਰਾਈ ਸੀ ਮੁਹੰਮਦ ਸੈਨ, ਇੱਕ ਸੈਨ ਕਸ਼ਮੀਰੀ ਸੀ, ਇੱਕ ਖੁਸ਼ੀ ਮੁਹੰਮਦ ਚੰਦੜ ਸੀ। ਅੱਛਾ ਹਾਂ ਇਹ ਉਦੋਂ ਦੇ ਚੌਧਰੀ ਨੇ ਸਨ? ਉਹ ਚੌਧਰੀ ਬਣਿਆ ਥੋੜੇ ਦਿਨ ਹੀ। ਅੱਛਾ ਮੋਚੀਆਂ ਦੇ ਵੀ? ਇੱਕ ਮੋਚੀਆਂ ਉਹ ਤਾਜ ਸ਼ਬੀ ਮੁਹੰਮਦ ਮੋਚੀ ਸੀ।
ਇਹ 4-5 ਬੰਦੇ ਸਨ। ਅੱਛਾ, ਇਹਨਾਂ ਨੇ ਫਿਰ ਉਹਨਾਂ ਨੂੰ ਮਾਰਿਆ? ਨਾ ਸਾਈ ਮਾਰਨਾ ਇਹਨਾਂ ਕੀ ਸੀ, ਉਹਨਾਂ ਤੋਂ ਜਾ ਗਏ ਪੁੱਛਦੇ ਨੇ ਸਾਨੂੰ ਦਿਓ ਕਮਾਲ, ਉਹਨਾਂ ਮਜਾਂ ਨੇ ਨਾ ਵੀ ਕੀਤੀ ਹੋਣੀ ਹੈ। ਅਸੀਂ ਤਾਂ ਮੌਕੇ ਹਾਲ ਕੋਲ ਹਾਂ, ਡੇਰੇ ਤੋਂ ਹੁੰਦੇ ਹਾਂ। ਅੱਛਾ, ਇਹਨਾਂ ਫਿਰ ਕੁੜੀ ਆ ਗਿਆ ਮਾਰ ਕੇ ਉਹਨਾਂ ਨਹਿਰੇ ਸੁੱਟ ਛੱਡਿਆ। ਅੱਛਾ, ਮਾਰ ਕੇ ਨਹਿਰੇ ਸੁੱਟ ਛੱਡਿਆ ਸਾਰੇ ਬਜ਼ੁਰਗਾਂ ਨੂੰ? ਹਾਂ, ਅੱਲਾ ਜਾਣੇ ਉਹਨਾਂ ਕੋਲ ਕੁਝ ਹੈ ਸੀ ਜਾਂ ਨਹੀਂ ਸੀ, ਜਾਂ ਇਹਨਾਂ ਲਿਆ ਜਾਂ ਨਹੀਂ ਕੋਈ ਲਿਆ। ਉਹ ਤੁਰਨ ਜੋਗੇ ਨਹੀਂ ਹੋਣੇ ਜਿਹੜੇ ਨਹੀਂ ਗਏ? ਬਸ ਸਾਡੇ ਆਂਗੀ ਸਨ ਵਿਚਾਰੇ, ਸਮਝੋ। ਹਾਂ, ਜ਼ੁਲਮ। ਤੇ ਨਾਲੇ ਉਹ ਚੂ ਗੱਲ ਆਉਂਦੇ ਮੈਂ ਦਿਹਾੜੀ ਡੰਗ ਰੌਲਾ ਹੈ, ਜਿਹੜੇ ਗਏ ਨੇ ਨਿਕਲੇ ਨੇ ਉਹ ਵੀ ਆਂਦੇ ਦਿਹਾੜੀ ਡੰਗ ਰੌਲਾ ਹੈ, ਆ ਜਾਣਾ ਸਾਡੀਆਂ ਜੜ੍ਹਾਂ ਪਤਾਲ ਨੇ। ਹਾਂ, ਉਸ ਤੋਂ ਬਾਅਦ 47 ਤੋਂ ਇੱਥੇ ਸਿੱਖ ਆਏ? ਇੱਕ ਦੋ ਆਇਆ ਹੈ ਕਿਹੜਾ ਕਿਹੜੇ ਖਾਨਦਾਨ ਦਾ ਸੀ? ਤੇ ਇੱਕ ਤੇ ਮੰਗਲ ਸਿੰਘ ਸੀ ਜਿਹੜਾ, ਹਾਂਜੀ। ਗੁਰਦੇਵ ਸਿੰਘ, ਉਹ ਨਾ ਬੱਚਿਆਂ ਦਾ ਮੈਂ ਨਾਂ। ਦੱਸਣਾ ਪਿਆ। ਹਾਂ, ਗੁਰਦੇਵ ਸਿੰਘ ਇਹ ਮੰਗਲ ਸਿੰਘ ਦਾ ਪੋਤਰਾ। ਇਹਨਾਂ ਦੇ ਵੱਡੇ ਭਾਈ ਦਾ ਨਾਮ ਅੰਗਰੇਜ਼ ਸਿੰਘ, ਉਹਨਾਂ ਦੇ ਅੱਗੋਂ ਬੱਚੇ ਦਾ ਨਾਮ ਹੈ ਅਰਵਿੰਦਰ ਵੜੈਚ। ਅੱਛਾ। ਹਾਲ ਮਕੀਮ ਕੈਨੇਡਾ। ਉਹਨਾਂ ਨਾਲ ਸਾਡਾ ਰਾਬਤਾ ਹੁੰਦਾ ਹੈ। ਉਹਨਾਂ ਨੂੰ ਬੁਲਾਇਆ ਵੀ ਮੈਂ ਹੀ ਸੀ ਇੱਥੇ ਇਸ ਪਿੰਡ ਦੇ ਵਿੱਚ। ਤੁਹਾਡਾ ਨਾਮ ਦੱਸਣਾ ਥੋੜਾ ਜਿਹਾ। ਤੈਯਬ ਅਵਾਨ ਮੇਰਾ ਨਾਮ ਹੈ, ਠੀਕ ਤੈਯਬ ਹੈ। ਅਵਾਨ। ਮਾਈਗ੍ਰੇਟਡ ਟੂ ਹੁਸ਼ਿਆਰਪੁਰ, ਅੱਛਾ। ਮਕੇਰੀਆਂ। ਅਸੀਂ ਇਸ ਪਿੰਡ ਦੇ ਵਿੱਚ ਆ ਕੇ ਜਦੋਂ ਬੈਠੇ ਆ, ਸਾਡਾ ਇਹਨਾਂ ਦੇ ਨਾਲ ਜਿਹੜੇ ਵਸਿੰਦੇ ਸਨ, ਹਾਂਜੀ, ਇਹਨਾਂ ਨਾਲ ਬੜਾ ਪਿਆਰ ਰਿਹਾ ਹੈ, ਅਜੇ ਤੱਕ ਹੈ, ਸ਼ੁਕਰ ਅੱਲਾ ਦਾ, ਠੀਕ ਹੈ। ਸਾਡੇ ਤੇ ਬਜ਼ੁਰਗ ਨਹੀਂ ਰਹੇ, ਲੇਕਿਨ ਅਸੀਂ ਸਾਡੇ ਇਹ ਵੀ ਸਾਡੇ ਬਜ਼ੁਰਗ ਨੇ, ਠੀਕ ਹੈ। ਸਾਨੂੰ ਬੜੀ ਖੁਸ਼ੀ ਹੈ ਕਿ ਇਹ ਅੱਲਾ ਇਹਨਾਂ ਨੂੰ ਹਯਾਤੀ ਦੇ, ਅੱਲਾ ਇਹਨਾਂ ਨੂੰ ਜ਼ਿੰਦਗੀ ਦੇ, ਹੋਰ ਬੜੀ ਅੱਲਾ ਨੇ ਇਹਨਾਂ ਨੂੰ ਅਕਲ ਸ਼ਊਰ ਦਿੱਤਾ ਹੈ, ਠੀਕ ਹੈ। ਇਹਨਾਂ ਦੀ ਉਮਰ ਦੇ ਤੇ ਬਜ਼ੁਰਗ ਹੁਣ ਬਹੁਤ ਘੱਟ ਨੇ। ਪਹਿਲੀ ਤੇ ਗੱਲ, ਜੇ ਤੇ ਹੈ ਵੀ ਨੇ ਤੇ ਉਹ ਸ਼ਊਰ ਤੋਂ ਮਤਲਬ ਆ ਰਹੀ ਨੇ, ਠੀਕ ਹੈ। ਦਿਮਾਗ ਨਹੀਂ ਕੰਮ, ਦਿਮਾਗੀ ਤੌਰ ਤੇ ਉਹ ਏਡੇ ਸਟਰੋਂਗ ਨਹੀਂ ਹੁੰਦੇ, ਲੇਕਿਨ ਮਾਸ਼ਾਅੱਲਾ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਇਹਨਾਂ ਨੂੰ ਇਲਮ ਵੀ ਹੈ। ਇਸ ਵਜ੍ਹਾ ਤੋਂ ਹੀ ਮੈਂ ਇਹਨਾਂ ਨੂੰ ਬੁਲਾਇਆ ਸੀ, ਠੀਕ ਹੈ। ਦੂਸਰਾ, ਸਾਡੇ ਪਿੰਡੋਂ ਜਿਹੜਾ ਵੀ ਉਦੋਂ ਮਾਮਲਾ ਹੋਇਆ ਇਹਨਾਂ ਨੂੰ ਸਾਰਾ ਪਤਾ ਹੈ। ਇਹਨਾਂ ਨੂੰ ਸਾਰਾ ਪਤਾ ਹੈ। ਤੁਸੀਂ ਇਹਨਾਂ ਨੂੰ ਕੋਲ ਪੁੱਛੋ ਸਵਾਲ। ਲਓ ਜੀ, ਸਹੀ ਹੋ ਗਿਆ। ਅੱਛਾ ਜੀ ਬਜ਼ੁਰਗੋ ਜੀ, ਹੋਰ ਦੱਸੋ ਕੋਈ ਆਪਣੀ ਕੋਈ ਪੁਰਾਣੀ ਗੱਲ। ਪੁਰਾਣੀਆਂ ਜੀ, ਕਿਸੇ ਦੀ ਧੀ ਭੈਣ ਨੂੰ ਧੀ ਭੈਣ ਸਮਝਦੇ ਹਨ। ਹਾਂ, ਸਹੀ ਹੋ ਗਿਆ। ਕਿਸੇ ਮਾੜੇ ਤੇ ਹੱਥ ਰੱਖਦੇ ਸਨ। ਹਾਂ, ਅੱਛਾ, ਵਿਆਹਾਂ ਸ਼ਾਦੀਆਂ ਵੇਖੀਆਂ ਉਦੋਂ? ਜੀ ਵੇਖੀਆਂ। ਕਿਹਦੇ ਕਿਹਦੀ ਜਾਨ ਚ ਜਾਂਦੇ ਸੀ ਜਾਂ ਗਏ ਸੀ? ਜੰਨੇ ਅਸੀਂ ਨਿਕਾਹ ਹੁੰਦੇ ਵੇਖੇ ਨੇ, ਇੱਥੇ ਨਿਕਾਹ ਹੁੰਦੇ ਵੇਖੇ ਨੇ। ਅੱਛਾ। ਇਹਨਾਂ ਵੜੈਚਾਂ ਦੀਆਂ ਰਿਸ਼ਤੇਦਾਰੀਆਂ ਕਿੱਥੇ ਕਿੱਥੇ ਸੀ? ਇਹਨਾਂ ਦੀਆਂ ਜ਼ਿਆਦਾ ਨਿਸ਼ੌਰ ਵਾਲੀ ਸੀ। ਨਸ਼ੌਰੇ ਵਰਕਾ ਸੀ। ਸ਼ਹਿਰ ਕਰਦੇ। ਹਾਂ, ਬਿਲਕੁਲ ਠੀਕ ਕਹਿ ਰਹੇ ਨੇ ਬਜ਼ੁਰਗ। ਹਾਂ। ਅੱਜ ਵੀ ਉਹਨਾਂ ਦੀਆਂ ਰਿਸ਼ਤੇਦਾਰੀਆਂ ਟੋਟਲ ਨਸ਼ਹਿਰੇ ਵਿਰਕਾ ਦੇ ਇਹ- ਸਿੱਖਾਂ ਦੀਆਂ ਜਿਹੜੇ ਇਹ ਇੱਥੋਂ ਤਾਂ- ਮਾਈਗ੍ਰੇਟ ਹੋ ਕੇ ਗਏ ਨੇ, ਉਹਨਾਂ ਦੇ ਨਾਲ ਜੇ ਆਉਂਦੇ ਨੇ ਉੱਥੋਂ ਹੀ ਆਉਂਦੇ ਵਿਚਾਰੇ। ਹਾਂਜੀ। ਮੱਤਿਆਣੇ ਖੂਹ ਦੇ ਇਹ ਖਜ਼ਾਨ ਸਿੰਘ ਸੀ, ਉਹਦੇ ਪਿਓ ਨਾਲ ਕੇਸਰਾ ਸੀ। 4 ਭਰਾ ਸਨ ਉਹ ਖਜ਼ਾਨ ਕਿਹੜਾ ਸਿੰਘ। ਖੂਹ ਸੀ? ਇਹ ਮੱਤਿਆਣਾ। ਮੱਤਿਆਣਾ। ਹਾਂ, ਤੇ ਕੇਸਰੇ 4 ਪੁੱਤਰ ਸਨ। ਵੱਡੇ ਨਾਲ ਖਜ਼ਾਨ ਸਿੰਘ ਸੀ, ਸਹੀ। ਨਿੱਕੇ ਨਾਲ ਕਪੂਰਾ ਸੀ, ਤੇ ਨਿੱਕੇ ਨਾਲ ਸੁੱਚੂ ਸੀ, ਤੇ ਨਿੱਕੇ ਨਾਲ ਤਾਰੀ ਸੀ, ਕਾਰੀ। ਤੁਹਾਡੇ ਹਾਣੀ ਜਿਹੜੇ ਸੀ ਬੱਚੇ, ਸਾਡੇ ਬੱਚੇ ਉਦੋਂ ਹੀ ਸਨ ਜਿਹੜੇ ਕਾਰੀ ਹੋਰੀ ਦੇ ਉਹਨਾਂ ਨਿੱਕੇ। ਦੇ ਜਿਹੜੇ ਹਾਣੀ ਸਨ, ਜਿਹੜੇ ਤੁਹਾਡੇ ਨਾਲ ਖੇਡਦੇ ਸਨ ਜਾਂ ਤੁਹਾਡੇ ਨਾਲ ਸਭ ਮੇਲਾ ਵੇਖਦੇ ਸਨ ਜਾਂ ਪੱਠੇ ਵੱਢਦੇ ਸਨ, ਕਿਹੜੇ ਕਿਹੜੇ ਸਨ? ਸਾਨੂੰ ਤਾਂ ਖੇਡਣ ਦਾ ਮੌਕਾ ਮਿਲਿਆ ਹੀ ਨਹੀਂ। ਨਹੀਂ, ਇੱਕ ਤਾਂ ਹੁੰਦਾ ਨਾ ਬੱਚਾ ਬਹਿ ਵੀ ਜਾਂਦਾ। ਹਾਲੇ ਬੱਚੇ ਹੀ ਸਾਂ। ਨਾਨਾ ਸੀ ਵਡੇਰਾ, ਇੱਕੋ ਮਾਂ ਮੇਰੀ ਇਕੱਲੀ ਧੀ ਸੀ ਉਹਦੀ, ਅੱਛਾ ਅੱਛਾ। ਤੇ ਉਹ ਹਲਾਂ ਦੀ ਬਾਈ ਹੁੰਦੀ ਸੀ, ਢੱਗਿਆਂ ਦੀ, ਤੇ ਹਾਲੀ ਮੂੰਹ ਨੇਰਾ ਹੋਣਾ ਤੇ ਉਹ ਮਾਂ ਉਠਾ ਦੇਣਾ। ਤੇ ਧੀਆਂ ਨੂੰ ਬੜਾ ਪਿਆਰ ਹੁੰਦਾ ਹੈ ਸਹੀ ਸਹੀ। ਪਿਓ ਨਾਲ। ਬਾਬਾ ਨਾਨਾ ਮੇਰਾ ਵਡੇਰਾ ਸੀ, ਉਹ ਸਭ ਭਜਾ ਦੇਣਾ। ਕੋਈ ਸ਼ੈ ਨਹੀਂ ਪੜ੍ਹਿਆ, ਅਨਪੜ੍ਹ ਹੀ ਰਿਹਾ, ਇਸੇ ਕੰਮ ਹੈ ਜੀ। ਸੋਝੇ ਜੀ ਇਸ ਸਿਆਪਾ ਹੀ ਪੈ ਗਿਆ। ਅੱਛਾ ਤੇ ਜਾਓ ਜਾ ਕੇ ਨਾਨੇ ਨੂੰ ਛੱਡਿਆ ਜੀ। ਅੱਛਾ। ਨਾਨੇ ਨੂੰ ਛੱਡਣਾ, ਪਿਛਲੇ ਨਾਲ ਬੰਦਾ ਵੀ ਕੋਈ ਰੱਖਿਆ ਹੋਣਾ, ਉਹ ਸੁੱਕਾ ਫੜਨਾ ਵਡੇਰੇ ਦਾ ਕੰਮ ਹੁੰਦਾ ਸੀ। ਉਹ ਤੇ ਅੱਗ ਧਰਨੀ, ਛਿੱਕ ਚੂ ਕੇ ਹੁੱਕਾ ਤੇ ਦਾਤੀਆਂ ਫੜ ਲੈਣੀਆਂ ਤੇ ਪੱਠੇ ਵੱਢਣ ਟੁਰ ਪੈਣਾ। ਨਹੀਂ ਤੇ ਤੁਹਾਡੇ ਨਾਲ ਸਿੱਖਾਂ ਦੇ ਬਾਲ ਨਹੀਂ ਸੀ ਹੁੰਦੇ? ਬਾਹਰ ਅਣਜਾਣੇ ਹੁੰਦੇ, ਖੇਡਦੇ ਖੁੱਡਦੀ ਰਾਤ ਨਾਂ ਦੱਸੋ ਨਾ ਉਹਨਾਂ ਦੇ। ਨਾ ਤਾਂ ਮੈਨੂੰ ਨਹੀਂ ਯਾਦ ਰਿਹਾ ਜਿਉਂ। ਤੇ ਦੁਹੱਟੇ ਵਾਲੇ ਡੇਰੇ ਅੱਗੇ ਦਾ ਸੀ, ਤੇ ਉਸ ਤੋਂ ਬਾਅਦ ਮੱਤੇ ਵਾਲਾ ਡੇਰਾ ਇਹਨਾਂ ਦਾ ਦੱਸ ਦਿਓ। ਦੁਆਟਿਆ ਦੱਸਿਆ ਤੁਹਾਨੂੰ ਲੰਬਰ ਸੀ, ਖੇੜਾ ਸਿੰਘ। ਉਧਰ ਮੂੰਹ ਕਰੋ। ਉਹ ਦੱਸ। ਖੇੜਾ ਸਿੰਘ ਲੰਬਰ ਸੀ ਦੁਆਟੇ ਦੇ। ਹਾਂ, ਤੇ ਉੱਥੇ ਦੱਸੇ ਨੇ ਤੁਹਾਨੂੰ ਕਲਰ ਵਾਲੇ ਜੌਨ ਸਿੰਘ, ਸਹੀ। ਵੱਡਾ ਉਹਦਾ ਪੁੱਤਰ ਸੀ। ਇਹ ਦਲੀਪ ਹੋਣਾ ਦਾ ਜਿਹੜਾ ਸੀ ਡੇਰਾ। ਦਲੀਪ ਹੋਰੀ ਮੇਰਾ ਜੌਨ ਸਿੰਘ ਦੀ, ਜੌਨ ਸਿੰਘ ਦੀ। ਹਾਂ, ਤੇ ਸ਼ਿੰਗਾਰਾ ਲੰਬਰ ਸੀ, ਉਹਦਾ ਡੇਰਾ ਨਵਾਂ ਖੂਹ ਹੈ ਸਹੀ ਉਹਦਾ। ਤੇ ਕਪੂਰਾ ਸੀ, ਉਹਦਾ ਖੂਹ ਇਸੇ ਪਿੰਡ ਦੇ ਮੁੜ ਖਾਰਾ। ਹਾਂ
ਹਾਂ ਪਿੰਡ ਦੇ ਵਿੱਚ ਵੀ ਖੂਹੀਆਂ ਆਇਆ ਸੀ ਪਾਣੀ ਪੀਣ ਮਾਏ ਸਨ ਕਿਹੜੀ ਕਿਹੜੀ ਸਾਈਡ ਤੇ ਸੀ? ਪਿੰਡੋਂ ਪਹਾੜ ਸਾਈਆਂ ਦੀ ਖੂਹੀ ਸੀ, ਪਿੰਡ ਦੇ ਵਿਚਕਾਰ ਹਿੰਦੂਆਂ ਦੀ ਖੂਹੀ ਸੀ, ਸਹੀ ਮੁਸਲਮਾਨਾਂ ਦੀ ਦੱਖਣ ਦੀ ਸਾਈਡ ਸੀ, ਨਾਲ ਨਿੱਕੀ ਮਸਜਿਦ ਸੀ ਕੱਚੀ। ਸਹੀ ਹੋ ਗਿਆ। ਤੇ ਉਹ ਸਿੱਖਾਂ ਬੜਾ ਗੁਰਦੁਆਰਾ ਸ਼ਾਹੀ ਬਣਾਇਆ। ਮਸਜਿਦ ਅੱਜ ਵੀ ਹੈ ਗੁਰਦੁਆਰਾ ਵੀ ਉਹ ਹੈ। ਸਾਡੀ ਜਾਮਿਆ ਮਸਜਿਦ ਹੈ ਪਿੰਡ ਦੀ। ਜੀ ਆ ਹੁਣ ਤੇ ਜਿਹੜੀ ਬਹੁਤ ਪੁਰਾਣੀ ਪੁਰਾਣੀ। ਆਬਾਦ ਬਹੁਤ ਵੱਡੀ ਹੋ ਗਈ ਹੈ ਨਾ। ਹਾਂਜੀ ਤੇ ਉਹਨਾਂ ਨੇ ਗੁਰਦੁਆਰਾ ਬਹੁਤ ਪੈਸਾ ਲਾ ਕੇ ਬਣਾਇਆ ਸੀ। ਉਹਨਾਂ ਵਿੱਚ ਆਪਣਾ ਭਾਈ ਬਾਇਆ ਸੀ ਸਹੀ। ਜਾਂ ਹਮ ਰੱਖੇ ਨੇ ਮੌਲਵੀ, ਹਾਂਜੀ ਉਹ ਮੰਗਲਵਾਰ ਆਬਾਦ ਕਰਦੇ ਹਨ, ਸਹੀ ਮੰਗਲਵਾਰ। ਤੇ ਬੜਾ ਪੈਸਾ ਹਾਲੀ ਵੀ ਉਹ ਕਾਇਮ ਹੈ ਗੁਰਦੁਆਰਾ। ਅੱਜ ਵੀ ਉਹਦੀ ਤੁਸੀਂ ਬਿਲਡਿੰਗ ਵੇਖੋਗੇ ਨਾ ਉਸ ਹਾਂ। ਗੁਰਦੁਆਰੇ ਦੀ, ਤੇ ਜੀ। ਉਹ ਬਿਲਡਿੰਗ ਅੱਜ ਦੇ ਦੌਰ ਦੀਆਂ ਬਿਲਡਿੰਗਾਂ ਨਾਲੋਂ ਕਿਤੇ ਅੱਛੀ ਹੈ। ਹਾਂ ਠੀਕ ਹੋ ਹਾਂ। ਤੇ ਸਾਰੇ ਪਿੰਡ ਦੇ ਵੀ ਕੋਈ ਘੜੀ ਨਹੀਂ ਸੀ, ਉਹਨਾਂ ਦਾ ਜਿਹੜਾ ਭਾਈ ਉਸ ਘੜੀ ਰੱਖੀ ਸੀ। ਕੋਈ ਕੰਮ ਉਹਨਾਂ ਨੂੰ ਜਾ ਕੇ ਪੁੱਛਣਾ ਟਾਈਮ, ਉਹ ਦੱਸਣਾ ਲਿਖ ਦੇਣਾ, ਉਹ ਜਾ ਕੇ ਅਗਲੇ ਨੂੰ ਵਿਖਾਉਣ ਦਾ ਕੰਮ ਲੈਣਾ। ਸਹੀ ਤਾਰਿਆਂ ਚੰਨਾਂ ਦੇ ਅਸੀਂ ਕੰਮ ਕਰਦੇ ਰਹੇ ਹਾਂ। ਆ ਅਸਮਾਨੀ ਤਾਰੇ ਚੱਲਦੇ ਨੇ, ਹਾਂਜੀ ਇਹਨਾਂ ਦੇ ਅਸੀਂ ਕੰਮ ਕਰਦੇ ਰਹੇ ਹਾਂ। ਉਹ ਕਿੱਦਾਂ? ਇਹਨਾਂ ਨੂੰ ਟਾਈਮ ਵੇਖ ਲੈਣਾ, ਆ ਤਾਰਾ ਇੰਨੇ ਵਜੇ ਚੜ੍ਹਦਾ ਹੈ, ਹਾਂ ਇਹ ਖਿੱਤੀ ਸੰਘਣੇ ਹੁੰਦੇ ਜੇ ਤਾਰੇ, ਉਹਨੂੰ ਖਿੱਤੀ ਆਂਦੇ ਹਾਂ। ਇੰਨੇ ਵਜੇ ਚੜ੍ਹਦੀ ਏ, ਹਿਸਾਬ ਰੱਖਣਾ। ਜਾਂ ਜ਼ਿਮੀਂਦਾਰਾ ਕੰਮ ਸੀ, ਦੱਖਣ ਭਾਰਤ ਦੀ ਲਾਈਨ ਹੋਣੀ, ਉੱਤੇ ਖਲੋ ਜਾਣਾ ਤੇ ਉਹ ਛਾਂ ਸਿੱਧੀ ਹੋ ਜਾਣੀ ਤੇ ਆਖਣਾ 12 ਵੱਜ ਗਏ। ਅੱਛਾ ਹਾਂ ਕੋਈ ਘੜੀ ਨਹੀਂ ਸਵਾ ਘੋੜੀਆਂ ਤੋਂ, ਕੋਈ ਟਾਈਮ ਵੇਸ ਨਹੀਂ, ਕੋਈ ਹੋਰ ਕੋਈ ਮਸ਼ੀਨ ਨਹੀਂ ਸੀ। ਹਾਂ ਘੋੜੀਆਂ ਹਰ ਬੰਦੇ ਕੋਲ, ਸਹੀ ਹੋ ਗਿਆ। ਜਾਣੀ ਵੀ ਘੋੜੀਆਂ ਤੇ ਜਾਣੀ ਜਿੱਥੇ ਜਾਣੀ। ਹਾਂ ਠੀਕ ਹੋ ਗਿਆ ਬਿਲਕੁਲ। ਤੇ ਘੋੜੀ ਮੰਗ ਲੈਣੀ ਤੇਰੀ ਮੇਰੀ ਵੀ। ਜੰਝ ਸਾਰੀ ਘੋੜੀਆਂ ਜਾਣੀ ਤੇ ਜੰਝ 3 ਵਜੇ 4 ਵਜੇ ਟੁਕਣੀ ਤੇ ਰਾਤ ਜੰਝ ਰਹਿਣਾ। ਤੇ ਰਾਤ ਉਹਨਾਂ ਫਿਰ ਰਹਿ ਕੇ ਤੇ ਕੋ ਸਵੇਰ ਦੀ ਰੋਟੀ ਖਾ ਕੇ 1-2 ਵਜੇ ਤੇ ਫਿਰ ਉਹਨਾਂ ਵੇਲੇ ਆਉਣਾ। ਸਹੀ। ਤੇ ਬੀਬੀਆਂ ਜਿਹੜੀਆਂ ਹਨ ਉਹ ਡੋਲੇ ਮਾਛੀਆਂ ਬਣਾਏ ਹੁੰਦੇ ਹਜੇ, ਡੋਲੀਆਂ, ਉਹਦੇ ਵਿੱਚ ਉਹਨਾਂ ਪਾ ਕੇ ਖੜਨੀ ਬੀਬੀ, ਅੱਛਾ ਵਿਆਹ ਜਿਹੜੀ ਸੀ, ਤੇ ਉਹਦੇ 'ਚ ਲਿਆਉਣੀ। ਸਹੀ ਸਹੀ। ਹਾਂ ਜੀ ਹੁਣ ਜਿਹੜੇ ਇੱਥੇ ਗਏ ਨੇ ਲੋਕ, ਆ ਚੇਤਾ ਆਉਂਦਾ ਕਦੀ, ਯਾਦ ਆਉਂਦੀ ਉਹਨਾਂ ਦੀ? ਯਾਦ ਤੇ ਉਹ ਕਦੀ ਸਾਨੂੰ ਫੋਨ ਨਹੀਂ ਉਹਨਾਂ ਕੀਤਾ ਨਾ। ਇੱਕ ਵਾਰੀ ਫੋਨ ਕੀਤਾ ਨਵਾਂ ਅੱਛਾ ਆਏ ਹਾਂ ਮੈਂ ਮਾੜੀਆਂ ਛੱਡ ਕੇ ਤੇ ਮੇਰੇ ਨੇ ਹੁੱਕੇ ਕਨਾਲੀਆਂ। ਅੱਛਾ ਇਹ ਗੱਲ ਆਂਦੇ ਹਨ ਸਾਨੂੰ, ਮੈਂ ਮਾੜੀਆਂ ਛੱਡ ਆਇਆ ਤੇ ਹੁੱਕੇ ਕਨਾਲੀਆਂ ਮੇਰੇ ਨੇ ਅੱਛਾ ਮੁਸਲਮਾਨਾਂ ਦੇ ਉੱਥੇ। ਸਹੀ ਸਹੀ। ਹਾਂ ਤੇ ਹੁਣ ਅਗਰ ਰਾਬਤਾ ਕੋਈ ਕਰਨਾ ਚਾਹੇ ਤਾਂ ਕਰੇ ਰਾਬਤਾ ਤੁਹਾਨੂੰ? ਰਾਬਤਾ ਜੀ ਫਿਰ ਸਾਨੂੰ ਉਹਨਾਂ 'ਚ ਜਾਂਦੇ ਹੋਣ ਮੁੰਡਿਆਂ 'ਚ ਕੋਈ ਨਹੀਂ, ਵਡੇਰੇ ਸਾਡੇ ਜਿਹੜੇ ਰਾਬਤਾ ਤੇ ਅਗਰ ਕਰਦੇ ਉਹਨਾਂ ਦੇ ਕੋਈ ਤੁਹਾਡੇ, ਅਗਰ ਤੁਸੀਂ ਦਿੰਦਾ ਹੋ ਮਾਸ਼ਾਅੱਲਾ ਉਹ ਵੀ ਦਿੰਦਾ ਹੋਣਗੇ। ਜੀ। ਅਗਰ ਕੋਈ ਹੋਇਆ ਬਜ਼ੁਰਗ ਤੁਹਾਡੇ ਹਾਨੀ? ਉਹੀ ਬਜ਼ੁਰਗਾਂ ਉਹਨਾਂ ਦੱਸਿਆ, ਉਹਨਾਂ ਨੂੰ ਤਾਂ ਇੱਥੇ ਪਿਛਾਂ ਆਏ ਸਨ, ਹਾਂਜੀ ਉਹ ਮੇਰੇ ਗਲੇ ਨੇ ਬੜੇ ਰਾਜੀ ਹੋ ਗਏ, ਫੋਟੋਆਂ ਲਾ ਲੂ ਕੇ ਲੈ ਗਏ, ਜੱਫੀਆਂ ਲਾ ਕੇ ਮੇਰੇ ਸਹੀ। ਅੱਗਾ ਪਿਛਾਂ ਉਹਨਾਂ ਦੱਸਿਆ ਸੀ ਪਿਛਲੇ ਵੱਡਿਆਂ ਕਦੀ ਦਾ। ਅਗਰ ਉਹ ਇੱਥੇ ਆਉਣਾ ਚਾਹਣ, ਤੁਸੀਂ ਉਹਨਾਂ ਦਾ ਸਵਾਗਤ ਕਰੋਗੇ, ਮਿਲੋਗੇ ਉਹਨਾਂ ਨੂੰ? ਮੇਲਾਂ ਤੇ ਸਾਡੇ ਕੋਈ ਦੁਸ਼ਮਣੀ ਤੇ ਨਹੀਂ ਵਿਚਾਰਿਆ ਨਾ, ਸਗੋਂ ਰਾਜੀ ਹੋਵਾਂਗੇ, ਉਹ ਵੀ ਰਾਜੀ ਹੁੰਦੇ, ਅਸੀਂ ਵੀ ਰਾਜੀ ਹੋਵਾਂਗੇ। ਹਾਂ ਠੀਕ ਹੋ ਗਿਆ ਬਜ਼ੁਰਗੋ, ਹਾਂ ਬੜਾ ਚੰਗਾ ਲੱਗਿਆ। ਹਾਂ।